अस्सलाम वालेकुम। मैं ਤੁਹਾਡਾ ਵੀਰ ਅਫਜ਼ਲ ਭੱਟੀ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਵੀਰ ਜ਼ੁਲਫਕਾਰ ਜੱਟ ਸਾਹਿਬ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਤੇ ਪਿਆਰੇ ਵੇਖਣ ਵਾਲਿਓ, ਅਸੀਂ ਆਪਣੇ ਸਮਾਜ ਦੀਆਂ, ਆਪਣੇ ਮੁਆਸ਼ਰੇ ਦੀਆਂ ਉਹ ਛੋਟੀਆਂ-ਛੋਟੀਆਂ ਚੀਜ਼ਾਂ, ਉਹ ਛੋਟੀਆਂ-ਛੋਟੀਆਂ ਰਵਾਇਤ ਦੇ ਨਾਲ ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਐਸੇ ਕੁਛ ਨਾਸੂਰ, ਐਸੀਆਂ ਬਿਮਾਰੀਆਂ ਜਿਹੜੀਆਂ ਸਾਡੇ ਸਮਾਜ ਨੂੰ ਲੱਗੀਆਂ ਹੋਈਆਂ ਨੇ ਔਰ ਬਜ਼ਾਹਿਰ ਸਾਡੇ ਵਾਸਤੇ ਉਹ ਇੱਕ ਨੇਕੀ ਦਾ ਕੰਮ ਹੁੰਦੀਆਂ ਨੇ, ਲੇਕਿਨ ਅਗਰ ਅਸੀਂ ਥੋੜ੍ਹਾ ਸਾਰਾ ਲੰਬਿਆ ਉਹਦੇ ਉੱਤੇ ਗੌਰ ਫਿਕਰ ਕਰੀਏ ਤਾਂ ਬੇਸਿਕਲੀ ਉਹ ਸਾਡੇ ਸਿਸਟਮ ਨੂੰ, ਸਾਡੇ ਮੁਆਸ਼ਰੇ ਨੂੰ, ਸਾਡੇ ਸਮਾਜ ਨੂੰ ਉਹ ਇੱਕ ਦੀਮਕ ਦੀ ਤਰ੍ਹਾਂ ਖਾ ਰਹੀਆਂ ਹੁੰਦੀਆਂ ਨੇ। ਅਤੇ ਅੱਜ ਦਾ ਸਾਡਾ ਮੌਜੂ ਇੱਕ ਬਹੁਤ ਹੀ ਯੂਨੀਕ ਕਿਸਮ ਦਾ ਮੌਜੂ ਔਰ ਬਹੁਤ ਅਹਿਮ ਕਿਸਮ ਦਾ ਮੌਜੂ। ਇਹਦਾ ਤਾਲੁਕ ਸਾਡੇ ਮੁਆਸ਼ਰੇ ਦੇ ਨਾਲ ਹੁੰਦਿਆਂ ਹੋਇਆਂ, ਜਿੰਨਾ ਕੁ ਸਾਡੇ ਮੁਆਸ਼ਰੇ ਦੇ ਨਾਲ ਇਹਦਾ ਤਾਲੁਕ ਆ ਜਾਂ ਸਾਡੀ ਆਮ ਜ਼ਿੰਦਗੀ ਦੇ ਵਿੱਚ ਇਹਦਾ ਤਾਲੁਕ ਆ, ਉਸ ਤੋਂ ਬਹੁਤਾ ਇਹਦਾ ਸਾਡੇ ਦੀਨ ਦੇ ਨਾਲ ਔਰ ਸਾਡੇ ਈਮਾਨ ਦੇ ਨਾਲ ਵੀ ਆ। ਅਤੇ ਮੇਰੀ ਮੁਰਾਦ ਪੀਰੀ ਮੁਰੀਦੀ। ਮੈਂ ਬਿਲਕੁਲ ਡਾਇਰੈਕਟਲੀ ਸਿੱਧਾ ਜੱਟ ਸਾਹਿਬ ਕੋਲ ਜਾਵਾਂਗਾ ਆਪਣੇ ਟਾਪਿਕ ਲੈ ਕੇ ਕਿ ਸਾਡੇ ਮੁਆਸ਼ਰੇ ਦੇ ਅੰਦਰ ਬੇਸਿਕਲੀ ਇਹ ਇੱਕ ਰੂਹਾਨੀਅਤ ਦਾ ਸਫ਼ਰ ਆ, ਜਿਹਨੂੰ ਕਿ ਅੱਜ ਦੇ ਜਿਹੜੇ ਲੋਕ ਨੇ ਇਹਨਾਂ ਨੇ ਇੱਕ ਕਾਰੋਬਾਰੀ ਤਰੀਕੇ ਦੇ ਨਾਲ ਲੈ ਲਿਆ ਔਰ ਸਾਡੇ ਜਿਹੜੇ ਸਾਦਾ ਲੋਕ ਨੇ, ਸਾਡੇ ਜਿਹੜੇ ਤੁਸੀਂ ਕਹਿ ਲਓ ਕਿ ਕਮ ਪੜ੍ਹੇ ਲਿਖੇ ਲੋਕ ਨੇ, ਬਲਕਿ ਬਾਅਦ ਔਕਾਤ ਅਗਰ ਦੇਖਿਆ ਜਾਏ ਤਾਂ ਸਾਡੇ ਬੜੇ ਪੜ੍ਹੇ ਲਿਖੇ ਲੋਕ ਵੀ ਇਹਦਾ ਸ਼ਿਕਾਰ ਨਜ਼ਰ ਆਉਂਦੇ ਨੇ। ਅਤੇ ਜਿਸ ਤਰ੍ਹਾਂ ਕਿ ਉਹ ਕੁਛ ਲੋਕ ਕਹਿੰਦੇ ਸੀ, ਕੋਈ ਸਿਆਣੇ ਕਹਿੰਦੇ ਸੀ ਕਿ 2-3 ਕੰਮ, ਇੱਕ ਜਿਹੜਾ ਤੁਸੀਂ ਕਹਿ ਲਓ ਕਿ ਰੂਹਾਨੀਅਤ ਦਾ ਕੰਮ ਆ, ਇੱਕ ਡਾਕਟਰੀ ਦਾ ਕੰਮ ਆ, ਇੱਕ ਤਾਲੀਮ ਦਾ ਕੰਮ ਆ। ਇਹ 3 ਸ਼ੋਬੇ ਖਾਲਿਸਤਾਨ ਐਸੇ ਸ਼ੋਬੇ ਨੇ ਕਿ ਜਿਨ੍ਹਾਂ ਦਾ ਕੰਮ ਇਨਸਾਨੀਅਤ ਦੀ ਖਿਦਮਤ ਕਰਨਾ, ਲੋਕਾਂ ਦੀ ਖਿਦਮਤ ਕਰਨਾ। ਜਦਕਿ ਅਗਰ ਅਸੀਂ ਅੱਜ ਇਹਨੂੰ ਵੇਖੀਏ, ਇਹਨੂੰ ਥੋੜ੍ਹਾ ਸਾਰਾ ਬਗੌਰ ਇਹਦੇ 'ਚ ਬਰੀਕੀ ਦੇ ਨਾਲ ਜਾ ਕੇ ਵੇਖੀਏ ਤਾਂ ਇਹ ਤਿੰਨੇ ਕੰਮ ਅੱਜ ਇਸ ਧਰਤੀ ਦੇ ਉੱਤੇ, ਇਸ ਸਾਡੇ ਮੁਆਸ਼ਰੇ ਦੇ ਵਿੱਚ ਸਭ ਤੋਂ ਜ਼ਿਆਦਾ ਨਫਾ ਬਖਸ਼ ਕਾਰੋਬਾਰ ਦੇ ਤੌਰ 'ਤੇ ਚੱਲ ਰਹੇ ਨੇ। ਅਤੇ ਜੱਟ ਸਾਹਿਬ, ਮੇਰੀ ਗੱਲ ਤੁਸੀਂ ਸਮਝ ਗਏ ਹੋ ਕਿ ਮੈਂ ਅੱਜ ਕੀ ਕਹਿਣਾ ਚਾਹ ਰਿਹਾ। ਸਾਡੇ ਮੁਆਸ਼ਰੇ ਦੇ ਅੰਦਰ ਇੱਕ ਪੀਰੀ ਮੁਰੀਦੀ ਦਾ ਇੱਕ ਜਿਹੜਾ ਕਲਚਰ ਆ, ਇੱਕ ਜਿਹੜਾ ਮਾਹੌਲ ਆ, ਬੇਸਿਕਲੀ ਇਹ ਹੈ ਕੀ ਚੀਜ਼ ਆ ਔਰ ਇਹਦੇ ਸਾਡੇ ਮੁਆਸ਼ਰੇ ਦੇ ਉੱਤੇ ਕੀ ਅਸਰਾਤ ਹੋ ਰਹੇ ਨੇ, ਇਹਦੇ ਬਾਰੇ 'ਚ ਥੋੜ੍ਹਾ ਸਾਰਾ ਮੇਰੇ ਨਾਜ਼ਰੀਨ ਨੂੰ ਜ਼ਰਾ ਦੱਸੋ। ਬਹੁਤ ਸ਼ੁਕਰੀਆ ਭੱਟੀ ਸਾਹਿਬ। ਅਸਲ ਦੇ ਵਿੱਚ ਦੇਖੋ, ਗੱਲ ਇਹ ਵੇ ਕਿ ਇਹਨੂੰ ਮੈਂ 2 ਹਿੱਸਿਆਂ ਦੇ ਵਿੱਚ ਵੰਡਾਂਗਾ। ਇੱਕ ਬਰਾਹ ਰਾਤ ਦੁਨੀਆ ਦੇ ਨਾਲ ਇਹਦਾ ਤਾਲੁਕ ਹੈ, ਠੀਕ ਹੈ। ਦੂਸਰਾ ਦੀਨ ਦੇ ਨਾਲ। ਸਾਡੇ ਬੇਸਿਕਲੀ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਸਾਡੇ ਨਾ ਜਿਸ ਬੰਦੇ ਦੀ ਮਈਸ਼ਤ ਅੱਛੀ ਹੈ ਨਾ, ਤਗੜੀ, ਉਹਦੇ ਵਿੱਚ ਇਹ ਕਬਾਹਤਾਂ ਵੀ ਘੱਟ ਹੁੰਦੀਆਂ, ਠੀਕ ਹੈ। ਜਿੱਥੇ ਨਾਉਮੀਦੀ ਜ਼ਿਆਦਾ ਹੋਏਗੀ ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਸਾਹਮਣੇ ਆਉਣਗੀਆਂ। ਪਹਿਲੀ ਗੱਲ ਤਾਂ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਅਸੀਂ ਪੀਰੀ ਮੁਰੀਦੀ ਦੇ ਖਿਲਾਫ ਨਹੀਂ ਹਾਂ। ਬਿਲਕੁਲ। ਪੀਰ ਜਾਂ ਮੁਰਸ਼ਦ, ਉਸਤਾਦ, ਮੁਹੱਲਮ, ਇਹ ਹਰ ਬੰਦੇ ਦੇ ਸਿਰ ਮੱਥੇ 'ਤੇ ਅਸੀਂ ਵੀ ਉਹਨੂੰ ਬੜੇ ਮੁਹਤਰਮ ਰਿਸ਼ਤੇ ਨੇ, ਅਸੀਂ ਇਹਨੂੰ ਬੜਾ ਇਹਤਰਾਮ ਦੀ ਨਜ਼ਰ ਨਾਲ ਦੇਖਦੇ ਹਾਂ ਜੀ। ਲੇਕਿਨ ਅਸਲ ਜਿਹੜਾ ਸਾਡਾ ਮੁੱਦਾ ਹੈ ਭੱਟੀ ਸਾਹਿਬ, ਜਿਹੜੀ ਗੱਲ ਤੁਸੀਂ ਹਾਈਲਾਈਟ ਕੀਤੀ ਉਹ ਮੈਂ ਸਮਝ ਗਿਆ। ਉਹ ਗੱਲ ਇਹ ਵੇ ਕਿ ਜਾਲੀ ਆਮਲ ਜਾਂ ਜਾਲੀ ਪੀਰ ਜਿਨ੍ਹਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਚਮਕਾਈਆਂ ਨੇ ਜੀ, ਅਤੇ ਉਹ ਦੁਕਾਨਾਂ ਜਿਹੜੀਆਂ ਨੇ ਉਹ ਗਰੀਬਾਂ ਦੀਆਂ ਖੋਪੜੀਆਂ ਅਤੇ ਗਰੀਬਾਂ ਦੇ ਬਦਨ ਦੇ ਉੱਤੇ ਕਦਮ ਰੱਖ ਕੇ ਆਪਣੇ ਆਪ ਨੂੰ ਉੱਚਾ ਕਰਕੇ ਨਾ ਵਿਖਾਇਆ ਜੀ। ਮਸਲਾ ਕੀ ਹੈ? ਮਸਲਾ ਇਹ ਵੇ ਕਿ ਸਾਡੇ ਚੂੰਕਿ ਬੜਾ ਗਰੀਬ ਜਿਹਾ ਸਾਡਾ ਮੁਲਕ ਹੈ ਜੀ, ਠੀਕ ਹੈ, ਗੁਰਬਤ ਇੰਤਹਾ ਦੀ ਹੈ ਜੀ। ਔਰ ਲੋਕ ਜਿਹੜੇ ਨੇ ਉਹਨਾਂ ਕੋਲ ਇੰਨੇ ਵਸਾਇਲ ਨਹੀਂ ਹੈ ਕਿ ਉਹ ਆਪਣਾ ਇਲਾਜ ਮੁਆਲਜਾ ਜਿਹੜਾ ਉਹ ਪ੍ਰੋਪਰ ਤਰੀਕੇ ਦੇ ਨਾਲ ਕਰਵਾ ਸਕਣ ਜੀ। ਲਿਹਾਜ਼ਾ ਜਦੋਂ ਬਿਲਕੁਲ ਬੇਬਸ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ ਨਾ, ਅਤੇ ਉਸ ਦੌਰਾਨ ਇੱਕ ਰਾਹ ਖੁੱਲ੍ਹਿਆ ਹੁੰਦਾ ਔਰ ਉਹ ਇਹਨਾਂ ਜ਼ਾਲਮ ਲੋਕਾਂ ਨੇ ਖੋਲ੍ਹਿਆ ਹੁੰਦਾ ਕਿ ਜਿਹੜੇ ਮਤਲਬ ਕੁੰਡੀ ਲਾ ਕੇ, ਉਪੜੀਕੀ ਲਾ ਕੇ ਬੈਠੇ ਹੁੰਦੇ ਨੇ ਕਿ ਲੋ ਹੁਣ ਸਾਡਾ ਸ਼ਿਕਾਰ ਆ ਕੇ ਸਾਡੇ ਚੁੰਗਲ ਦੇ ਵਿੱਚ ਫਸੇਗਾ ਜੀ, ਜਿਹਦੇ ਵਿੱਚ ਦਮ ਦੇ ਨਾਂ 'ਤੇ, ਤਵੀਜ਼ ਦੇ ਨਾਂ 'ਤੇ, ਗੰਢੇ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਜੀ। ਔਰ ਲੋਕ ਗੁੰਮਰਾਹ ਹੋ ਕੇ ਖੁਸ਼ੀ ਮਹਿਸੂਸ ਕਰਦੇ ਨੇ। ਕਿਉਂ ਕਰਦੇ ਨੇ? ਉਹਦੀ ਵੀ ਇੱਕ ਵਜ੍ਹਾ ਕਿ ਯਾਰ ਇੱਕ ਬੰਦੇ ਨੂੰ ਤੁਸੀਂ ਹਸਪਤਾਲ ਜਾਂਦਾ ਹੈ, ਉਹਦਾ ਕੈਂਸਰ ਦਾ ਇਲਾਜ ਹੋ ਰਿਹਾ ਔਰ ਕੈਂਸਰ ਦਾ ਇਲਾਜ ਅੱਛਾ ਖਾਸਾ ਮਹਿੰਗਾ ਇਲਾਜ, ਉੱਥੇ ਲੱਖਾਂ ਰੁਪਈਏ ਲੱਗਦੇ ਨੇ। ਬਦਲੇ ਦੇ ਵਿੱਚ ਉਹਨੂੰ ਤੁਸੀਂ ਇਹ ਕਹਿ ਦਿਓ ਕਿ ਫਲਾਣਾ ਪੀਰ ਜਿਹੜਾ ਉਹ ਦਮ ਕਰੇਗਾ, ਤੇਰਾ ਕੈਂਸਰ ਠੀਕ ਹੋ ਜਾਏਗਾ। ਉਹ ਕੀ ਕਰੇਗਾ? ਉਹਨੇ ਨੱਸ ਕੇ ਉੱਧਰ ਚਲੇ ਜਾਣਾ। ਅੱਛਾ, ਖਾਲੀ ਵਜ੍ਹਾ ਇਹ ਨਹੀਂ ਹੁੰਦੀ ਕਿ ਉਹਨੂੰ ਬੜਾ ਯਕੀਨ ਹੋ ਗਿਆ ਹੁੰਦਾ, ਬੇਸਿਕਲੀ ਉਹ ਦੂਸਰੇ ਪਾਸਿਓਂ ਉਹ ਆਸਰਾ ਲੱਭਣ ਡਿਆ ਹੁੰਦਾ ਕਿ ਕੋਈ ਮੈਨੂੰ ਕਵੇ ਕਿ ਯਾਰ ਇੱਥੇ ਪੈਸੇ ਲਾਉਣੇ ਛੱਡ ਦੇ ਅਤੇ ਤੈਨੂੰ ਦੂਸਰੇ ਪਾਸੇ ਲੈ ਜਾਣੇ, ਠੀਕ ਹੈ। ਉਹਦੇ ਕੋਈ ਇੰਨੇ ਵਸਾਇਲ ਨਹੀਂ ਹੁੰਦੇ ਕਿ ਉਹ ਆਪਣਾ ਇਲਾਜ ਕਰਵਾ ਸਕੇ। ਦੂਸਰੀ ਬਾਤ ਹੈ ਵੀ ਜਹਾਲਤ। ਚੂँकि ਇਲਮ ਨਹੀਂ, ਤਾਲੀਮ ਨਹੀਂ, ਜਹਾਲਤ ਬਹੁਤ ਜ਼ਿਆਦਾ ਹੈ। ਅਸੀਂ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਪਾਉਂਦੇ। ਅਸੀਂ ਫਿਰ ਐਸੇ ਜਿਹੜੇ ਪਖੰਡੀ ਨੇ ਉਹਨਾਂ ਦੀ
ਜਿਹੜੀ ਚਲਾਕੀ ਹੈ ਜਾਂ ਠੱਗੀ ਹੈ ਉਹਦਾ ਸ਼ਿਕਾਰ ਹੋ ਜਾਂਦੇ। ਠੀਕ ਹੈ। ਤੁਸੀਂ ਦੇਖਿਆ ਹੋਏਗਾ ਬਹੁਤ ਬੜੀਆਂ ਬੜੀਆਂ ਗੱਡੀਆਂ ਉਹਨਾਂ ਦੇ ਅੱਗੋਂ ਜਿਹੜੇ ਪੇਸ਼ਵਾ ਨੇ ਜਾਂ ਸਜਾਦਾ ਨਸ਼ੀਨ ਜਿਹੜੇ ਸੌ ਉਹਨਾਂ ਦੇ ਕਾਰਡ। ਗੱਦੀ ਨਸ਼ੀਨ ਨੇ ਜਾਂ ਜੀ ਸਜਾਦਾ ਨਸ਼ੀਨ ਜੋ ਵੀ ਇਹਨਾਂ ਨੂੰ ਕਹਿੰਦੇ ਹੋ ਤੁਸੀਂ, ਜੀ ਅੱਜ ਕੱਲ੍ਹ ਦੇਖੋ ਤੇ ਉਹ ਟਿਕਟੋਕ ਦੇ ਉੱਤੇ ਛਾਏ ਪਏ ਨੇ, ਵਾਲ ਛੱਡੇ ਨੇ ਵੱਡੇ ਵੱਡੇ, ਉਹਨਾਂ ਦੇ ਨਖਰੇ ਨਹੀਂ ਪੈਂਦੇ, ਵੱਡੀਆਂ ਵੱਡੀਆਂ ਕਰੋੜਾਂ ਰੁਪਏ ਦੀਆਂ ਗੱਡੀਆਂ ਨੇ। ਬਿਲਕੁਲ ਹੈ ਤੇ ਜੇ ਜੀ। ਪੁੱਛੋ ਭਾਈ ਤੁਹਾਡਾ ਕਾਰੋਬਾਰ ਕੀ, ਤੇ ਕਾਰੋਬਾਰ ਆ ਹੀ ਕਾਰੋਬਾਰ ਇਹ ਹੀ ਹੈ, ਇਸ ਤੋਂ ਇਲਾਵਾ ਕੋਈ ਧੰਦਾ ਨਹੀਂ। ਬਿਲਕੁਲ ਠੀਕ। ਅੱਛਾ ਕੀ ਹੈ ਜੀ, ਉਹ ਇੱਕ ਗਰੀਬ ਵਿਚਾਰਾ ਨਾਰੋਵਾਲ ਤੋਂ ਟੁਰਦਾ ਹੈ ਤੇ ਉਹ ਜਾ ਰਿਹਾ ਜਨਾਬ ਮੁਲਤਾਨ ਜਾ ਰਿਹਾ, ਸਿੰਧ ਜਾ ਰਿਹਾ, ਸਿੰਧ ਜਾ ਰਿਹਾ, ਝੰਗ ਜਾ ਰਿਹਾ, ਆ ਜੀ ਰਿਹਾ। ਸੇਵਨ ਸ਼ਰੀਫ ਚੱਲਾਂ ਜੀ, ਮੈਂ ਫਲਾਣੇ ਥਾਂ ਚੱਲਾਂ ਜੀ। ਜੀ ਕਰਨਾ ਕੀ ਹੈ ਜਾ ਕੇ ਉੱਥੇ ਸਾਡੀਆਂ ਜੀ ਮਨ ਦੀਆਂ ਮੁਰਾਦਾਂ ਪੂਰੀਆਂ, ਠੀਕ ਅਕੀਦਤ ਹੈ ਉਹਨਾਂ ਦੀ ਜੋ ਵੀ ਬਰਕਤ। ਲੇਕਿਨ ਹਕੀਕਤ ਇਹ ਹੈ ਕਿ ਉਹ ਉੜੇ ਥੋੜੇ ਲੋਕ ਨਾ, ਮੈਂ ਜ਼ਿਆਦਾਤਰ ਜਿਹੜਾ ਨਾ ਮਤਲਬ ਜੋ ਹਾਲਾਤ ਆ ਜਿਹੜੇ ਉੜੇ ਥੋੜੇ ਗਰੀਬ ਕਸਮਾਂ ਪੁਰਸੀ ਦੇ ਮਾਰੇ ਹਾਲਾਤ ਦੇ, ਇਹ ਲੋਕ ਮੈਂ ਦੇਖਦਾ ਉਹਨਾਂ ਦਰਗਾਹਾਂ ਦੇ ਉੱਤੇ ਔਰ ਇਹਨਾਂ ਪੀਰਾਂ ਦਾ ਸ਼ਿਕੰਜੇ ਦੇ ਵਿੱਚ ਇਹਨਾਂ ਲੋਕਾਂ ਨੂੰ ਜ਼ਿਆਦਾ ਦੇਖ। ਅੱਛਾ ਫਿਰ ਉਹਨਾਂ ਨੇ ਫਾਰਮੂਲਾ ਬੜਾ ਜ਼ਬਰਦਸਤ ਫਿੱਟ ਕੀਤਾ। ਫਾਰਮੂਲਾ ਇਹ ਹੈ ਕਿ ਜੀ ਆਪਣੀ ਮਰਜ਼ੀ ਨਾਲ ਥੋੜੇ ਦਿਓ ਬਹੁਤੇ ਦਿਓ ਜਿੰਨੇ ਵੀ ਦਿਓ ਤੁਹਾਡੀ ਉਹ ਰੱਖ ਲੈਂਦੇ ਨੇ। ਅੱਛਾ ਹੁਣ ਨਾ ਅੱਜ ਕੱਲ੍ਹ ਇੱਕ ਹੋਰ ਵੀ ਕਾਰੋਬਾਰ ਚੱਲਿਆ ਜੀ ਭੱਟੀ ਸਾਹਿਬ, ਤੁਹਾਡੇ ਸ਼ਾਇਦ ਇਲਮ 'ਚ ਹੋਏ ਜਾਂ ਨਾ ਹੋਏ, ਕੁਛ ਲੋਕਾਂ ਨੇ ਤਵੀਜ਼ ਗੰਡੇ ਦੇ ਨਾਲ ਹਿਕਮਤ ਵੀ ਸ਼ੁਰੂ ਕੀਤੀ, ਦਵਾਈਆਂ ਦਿੰਦੇ, ਦਵਾਈਆਂ ਦੇਣੇ, ਠੀਕ ਹੈ। ਉਹ ਜਨਾਬ ਕਰਦੇ ਕੀ ਨੇ ਕਿ ਉਹ ਫੱਕੀ ਇੱਕੋ ਤਰ੍ਹਾਂ ਦੀ ਹੁੰਦੀ, ਵਿੱਚ ਉਹਨਾਂ ਨੇ ਨਾ ਇਹ ਜਿਹੜੀਆਂ ਆਮ ਐਂਟੀਬਾਇਓਟਿਕ ਹੁੰਦੀਆਂ ਨੇ ਉਹ ਕੁੱਟ ਕੇ ਪਾਈਆਂ ਹੁੰਦੀਆਂ, ਠੀਕ ਹੈ। ਮਤਲਬ ਕਿ ਇਹਨੂੰ ਬੁਖਾਰ ਇਹਨਾਂ ਤੋਂ ਪੈਰਾਡਾਲ ਦੀਆਂ 2 ਗੋਲੀਆਂ ਉਹਦੇ 'ਚ ਕੁੱਟ ਕੇ ਪਾਈਆਂ ਨੇ, ਉੱਠਿਆ ਨੀ ਚਵਾਨੀ ਦੀਆਂ ਹੁੰਦੀਆਂ ਨੇ ਜੋ ਵੀ, ਠੀਕ ਹੈ। ਉਹ ਪੱਕੀ ਦੇਤੀ, ਲਓ ਜੀ ਇਹ ਤੁਸੀਂ ਖਾਣੀ ਹੈ ਤੇ ਇਨਸ਼ਾਅੱਲਾ ਤੁਹਾਡਾ ਬੁਖਾਰ ਠੀਕ ਹੋ ਜਾਏਗਾ। ਬੁਖਾਰ ਤੇ ਪੈਰਾਡਾਲ ਨਾਲ ਠੀਕ ਹੋ ਗਿਆ, ਲਿਹਾਜ਼ਾ ਤੁਸੀਂ ਜੋ ਦੇਣਾ ਦੇ ਦਿਓ। ਹੁਣ ਉਹ ਗੋਲੀਆਂ ਉਸ ਕੁਛ ਵੀ ਨਾ ਦੇ, ਘੱਟ ਤੋਂ ਘੱਟ ਵੀ ਦੇਗਾ, ਅਗਰ ਕੋਈ 10 ਬੰਦੇ ਨਹੀਂ ਦੇ ਕੇ ਜਾਣਗੇ ਨਾ ਉੱਥੇ, ਪਹਿਲੀ ਗੱਲ ਤਾਂ ਵੀ ਸਾਰੇ ਦੇ ਕੇ ਜਾਂਦੇ, ਤੇ ਜਿਹੜਾ ਕੋਈ ਬਹੁਤਾ ਹੋਏਗਾ ਨਾ ਉਹ ਅਗਰ ਨਹੀਂ ਦੇ ਕੇ ਜਾਏਗਾ ਨਾ ਤਾਂ ਉਹ ਫਰਜ਼ ਕਰੋ 10 ਰੁਪਏ ਜਾਂ 20 ਰੁਪਈਆਂ ਦਾ ਉਹਦਾ ਨੁਕਸਾਨ ਕਰਕੇ ਗਿਆ ਤਾਂ ਉਹ ਕੋਈ 5000 ਦੀ ਉਹਨੇ ਮਾਰਕੀਟਿੰਗ ਕਰ ਛੱਡੀ। ਸੋ ਉਹ ਜਿਹੜੇ ਉਹਨਾਂ ਦੇ ਕਲਾਇੰਟ ਹੋਣਗੇ ਉਹ ਮਾਰਕੀਟਿੰਗ ਹੁੰਦੇ ਆ, ਉਹ ਮਾਰਕੀਟਿੰਗ ਕਰਨਗੇ, ਯਾਰ ਉਹ ਤਾਂ ਬੰਦਾ ਫਰੀ ਦੇ ਵਿੱਚ ਦਵਾਈ ਦਿੰਦਾ, ਠੀਕ ਹੈ, ਦਮ ਵੀ ਕਰ ਦਿੰਦਾ, ਫੂਕ ਵੀ ਮਾਰ ਦਿੰਦਾ, ਲਿਹਾਜ਼ਾ ਉਹ ਆਪਣੇ 10-20 ਨਾ ਦੇ ਕੇ ਬਾਕੀਆਂ ਕੋਲੋਂ 5-7 ਹਜ਼ਾਰ ਦਵਾ ਦੇਗਾ। ਤੇ ਇਹ ਬੜਾ ਧੰਦਾ ਜੇ, ਲੋਕਾਂ ਨੇ ਬੜਾ ਅੱਛੇ ਤਰੀਕੇ ਦੇ ਨਾਲ। ਅੱਛਾ ਫਿਰ ਉਹਨਾਂ ਦੇ ਉੱਤੇ ਕੋਈ ਹੱਥ ਵੀ ਨਹੀਂ ਪਾ ਸਕਦਾ, ਕਿਉਂ? ਹੱਥ ਪਾਉਣ ਕੋ ਕਹਿੰਦੇ ਭਾਈ ਅਸੀਂ ਤਾਂ ਫੂਕਾ ਸ਼ੁਕਾ ਮਾਰਦੇ ਹਾਂ, ਅੱਲਾ ਦਾ ਨਾਂ ਲੈਂਦੇ ਹਾਂ। ਅੱਛਾ ਅੱਲਾ ਦੇ ਨਾਂ ਦੇ ਉੱਤੇ ਸਾਰਿਆਂ ਦੇ ਡਰ ਲੱਗਦਾ ਕਿ ਯਾਰ ਜੇ ਕੋਈ ਗੱਲ ਕੀਤੀ ਜਿਸ ਤਰ੍ਹਾਂ ਦਾ ਤੰਗ ਨਜ਼ਰ ਮੁਆਸ਼ਰੇ ਕੋ ਫੜ ਕੇ ਮਾਰ ਹੀ ਨਾ ਛੱਡੇ। ਬਿਲਕੁਲ ਠੀਕ ਹੈ। ਸੋ ਇਹ ਵੀ ਇੱਕ ਧੰਦਾ ਚੱਲ ਰਿਹਾ। ਦੂਸਰੀ ਜਿਹੜੀ ਗੱਲ ਹੈ ਨਾ ਬੜੀ ਤਕਲੀਫ ਦੇ ਬਾਤ ਇਹ ਵੇ ਕਿ ਇੱਕ ਤੇ ਘਰ ਗਲਤ ਰਹੇ ਹੁੰਦੇ ਆ, ਯਾਨੀ ਸਾਡਾ ਰੱਬ ਦੇ ਉੱਤੇ ਈਮਾਨ ਇੰਨਾ ਕਮਜ਼ੋਰ ਹੋ ਚੁੱਕਿਆ ਹੈ ਕਿ ਅਸੀਂ ਕਿਸੇ ਵੀ ਫੜੀਏ ਤੜੀਏ ਨੂੰ ਫੜ ਕੇ ਤੇ ਕਹਿੰਦੇ ਹਾਂ ਕਿ ਇਹ ਸਾਡੀਆਂ ਮੁਰਾਦਾਂ ਪੂਰੀਆਂ ਕਰ ਦੇਗਾ, ਇਹ ਸਾਡੇ ਮਾਮਲਾ ਠੀਕ ਕਰ ਦੇਗਾ, ਇਹ ਹੀ ਸਾਨੂੰ ਮੁਸ਼ਕਲ ਦੇ ਵਿੱਚੋਂ ਕੱਢ ਦੇਗਾ, ਔਰ ਇਹਨੇ ਹੀ ਸਾਡੇ ਮਾਮਲਾ ਸਾਰੇ ਮਸਾਇਲ ਜਿਹੜੇ ਨੇ ਹੱਲ ਕਰਨੇ। ਹਾਲਾਂਕਿ ਹਕੀਕਤ ਦਾ ਇਹਦੇ ਨਾਲ ਦੂਰ ਦੂਰ ਤੱਕ ਕੋਈ ਨਹੀਂ। ਠੀਕ, ਤੁਸੀਂ ਇੱਥੋਂ ਸ਼ੁਰੂ ਹੋ ਜਾਓ, ਈਵਨ ਪਿੰਡੀ ਇਸਲਾਮਾਬਾਦ ਦੇ ਵਿੱਚ ਜਾਂ ਕਿਸੇ ਵੀ ਇਲਾਕੇ ਦੇ ਵਿੱਚ। ਇੱਕ ਜ਼ਮਾਨਾ ਸੀ, ਮੈਂ ਪੁਰਾਣੇ ਥੋੜ੍ਹਾ ਜਿਹਾ ਪਿਛਲੇ ਵੇਲੇ ਦੀ ਗੱਲ ਕਰਾਂ ਨਾ, ਤੇ ਇੱਕ ਵੇਲਾ ਹੁੰਦਾ ਸੀ ਕਿ ਘਰਾਂ ਦੇ ਵਿੱਚ ਬਾਬੇ ਰੱਖੇ ਸੀ ਲੋਕਾਂ ਨੇ। ਅੱਛਾ ਉਹ ਕੀ ਹੋਣਾ, ਇੱਥੇ ਪੱਕੀ ਜਗ੍ਹਾ ਹੈ। ਮੈਂ ਕੁਛ ਖੁਦ ਆਪਣੀ ਮੈਂ ਇਹਨਾਂ ਚੀਜ਼ਾਂ ਨੂੰ ਦੇਖਿਆ ਕਿ ਸਾਡੇ ਅਜ਼ੀਜ਼ ਸਨ ਤੇ ਉਹ ਘਰ ਦੇ ਵਿੱਚ ਉਹਨਾਂ ਨੇ ਜਨਾਬ ਇੱਕ ਜਗ੍ਹਾ ਥੋੜ੍ਹੀ ਜਿਹੀ ਉੱਚੀ ਕਰਕੇ ਰੱਖੀ ਸੀ। ਮੈਂ ਜੀ ਇੱਥੇ ਕੀ ਹੈ? ਉਹ ਹਰ ਜੁਮੇਰਾਤ ਨੂੰ ਉੱਥੇ ਦੀਵਾ ਬਾਲਦੇ ਸਨ। ਉਹਨਾਂ ਕਿਹਾ ਇੱਥੇ ਨਹੀਂ ਜਾਣਾ। ਮੈਂ ਕਿਉਂ? ਇੱਥੇ ਜਾਓਗੇ ਤੇ ਉਹ ਗੁਨਾਹ ਹੋਏਗਾ, ਉਹ ਬਾਬਾ ਜਿਹੜਾ ਤੁਹਾਨੂੰ ਪੁੱਠਾ ਕਰ ਦੇਗਾ। ਠੀਕ। ਔਰ ਮੈਂ ਇੱਕ ਚੀਜ਼ ਤੋਂ ਭੱਟੀ ਸਾਹਿਬ ਬੜਾ ਹੈਰਾਨ ਹੋਣਾ, ਤੁਸੀਂ ਵੀ ਇਸ ਗੱਲ ਨਾਲ ਗੌਰ ਕਰੋ ਥੋੜ੍ਹਾ ਜਿਹਾ, ਬੜਾ ਹੈਰਾਨ ਹੋਣਾ ਮੈਂ, ਯਾਰ ਇਹ ਸਾਰੇ ਬਾਬੇ ਪੁੱਠੇ ਹੀ ਕਰਦੇ ਨੇ ਕਿ ਇਹ ਕੋਈ ਬੰਦੇ ਵਾਲੀ ਗੱਲ ਨਹੀਂ ਹੈ ਕਿ ਕੋਈ ਸੀਨੇ ਨਾਲ ਲਾ ਲੇ ਯਾਰ, ਕੋਈ ਦੁਆ ਦੇ ਦੇ ਜਾਂ ਕੋਈ ਪਿਆਰ ਵਾਲੀ ਗੱਲ ਕਰ ਲੇ, ਇਹਨਾਂ ਦੀ ਜਰਾ ਜੀ ਵੀ ਹਰਮਤੀ ਹੋ ਜੇ ਇਹਨੇ ਪੁੱਠਿਆ ਹੀ ਕਰਨਾ। ਠੀਕ ਇਸੇ ਤਰ੍ਹਾਂ ਮੈਨੂੰ ਸਾਡੇ ਪਿੰਡ ਵੀ ਉਹ ਮੇਲਾ ਸ਼ੇਲਾ ਵੀ ਲੱਗਦਾ ਤੇ ਉਹ ਪਤਾ ਲੱਗਾ ਜੀ ਉਹ ਬਾਬੇ ਹੋਰੀ ਜਿਹੜਾ ਨਾ ਉਹ ਕੋਈ ਫਲਾਣਾ ਬੰਦਾ ਸੀ। ਇਹ ਸਿਰਫ ਮਨ ਘੜਤ ਕਿਸੇ ਕਹਾਣੀਆਂ ਹਕੀਕਤ ਦੇ ਨਾਲ ਇਹਨਾਂ ਦਾ ਕੋਈ ਤਾਲੁਕ ਨਹੀਂ। ਮੈਨੂੰ ਇੱਕ ਦਿਨ ਮੇਰੀ ਚਾਚੀ ਕਹਿਣ ਲੱਗੀ, ਪੁੱਤਰ ਤੂੰ ਇਹੋ ਜਿਹੀਆਂ ਬੜੀਆਂ ਗੱਲਾਂ ਕਰਦਾ ਉਲਟੀਆਂ ਸਿੱਧੀਆਂ, ਤੇ ਉਹ ਬਾਬੇ ਹੋਰਾਂ ਦੀ ਕਿਤੇ ਬੇਹਰਮਤੀ ਨਾ ਕਰਦੀ। ਬੇਹਰਮਤੀ ਕੀ ਸੀ ਕਿ ਉੱਥੇ ਉਹ ਦਰਖਤ ਲੱਗਾ ਤੇ ਉੱਥੋਂ ਮਸਵਾਕ ਨਹੀਂ ਤੋੜਨੀ। ਹੁਣ ਮਸਵਾਕ ਤੋੜਨ ਦੇ ਵਿੱਚ ਬੇਹਰਮਤੀ ਕਿੱਥੋਂ ਆ ਗਈ? ਤੇ ਜੇ ਤੂੰ ਮਸਵਾਕ ਤੋੜ ਲਈ ਨਾ ਤੇ ਕੰਮ ਖਰਾਬ ਹੋ ਜਾਣਾ। ਮੇਰੇ ਅੰਦਰ ਵੀ ਉਹ ਜਿਹੜਾ ਸੀ ਨਾ ਉਹ ਜਿੰਨ ਬਾਬੇ ਤੋਂ ਵੱਡਾ, ਮੈਂ ਅੱਛਾ ਚਾਚੀ ਬਾਕੀ ਗੱਲਾਂ ਆ ਕੇ ਕਰਦਾ। ਮੈਂ ਚੜਿਆ ਕੰਧ ਤੇ ਜਾ ਕੇ ਮਸਵਾਕ ਤੋੜਦਾ, ਦੰਦਾਂ ਨੂੰ ਮਾਰਦਾ ਘਰ ਨੂੰ ਆ ਕੇ ਮੈਂ ਬਾਬੇ ਨੂੰ ਕਹਿ ਜੋ ਕਰਨਾ ਕਰ। ਅੱਛਾ ਗੱਲ ਕੀ ਹੈ ਕਿ ਯਾਨੀ ਇਸ ਤਰੀਕੇ ਦੇ ਨਾਲ ਪ੍ਰੀਟੈਂਡ ਕੀਤਾ ਜਾਂਦਾ। ਦੋ ਚੀਜ਼ਾਂ ਹੁੰਦੀਆਂ ਨੇ ਭੱਟੀ ਸਾਹਿਬ, ਇਹ ਜਿਹੜਾ ਮਾਲ ਵਿਕਦਾ ਨਾ ਪਿਆ ਦੁਨੀਆ ਦੇ ਅੰਦਰ, ਜਾਲੀ ਪੀਰੀ ਮਰੀਦੀ ਵਾਲਾ, ਬੇਸਿਕਲੀ ਇੱਕ ਖੌਫ ਵੇਚਿਆ ਜਾਂਦਾ, ਇੱਕ ਲਾਲਚ ਵੇਚਿਆ ਜਾਂਦਾ।
ਔਰ ਇਹ ਦੋਨੋਂ ਚੀਜ਼ਾਂ ਐਸੀਆਂ ਨੇ ਕਿ ਜਿਨ੍ਹਾਂ ਨੂੰ ਆਮ ਬੰਦਾ, ਜਿਹੜਾ ਮਾੜਾ ਬੰਦਾ ਜਾਂ ਜਾਹਿਲ ਬੰਦਾ ਹੁੰਦਾ ਨਾ, ਉਹ ਫੌਰੀ ਤੌਰ 'ਤੇ ਖਰੀਦ ਲੈਂਦਾ। ਖੌਫ ਕੀ ਹੈ ਕਿ ਜੇ ਤੁਸੀਂ ਇਹ ਕੰਮ ਕੀਤਾ ਨਾ ਤੇ ਤੁਹਾਡੇ ਨਾਲ ਇਹ ਹੋ ਜਾਣਾ। ਲਾਲਚ ਕੀ ਹੈ ਕਿ ਯਾਰ ਜਿੱਥੇ ਤੁਸੀਂ ਲੱਖਾਂ ਲਾਣੇ ਨੇ ਉੱਥੇ ਤੁਹਾਡਾ 10, 50, 100 ਦੇ ਨਾਲ, 200 ਦੇ ਨਾਲ, 400, 500 ਨਾਲ, ਜਿੰਨੇ ਤੁਸੀਂ ਦੇਤੇ ਉਹਨੇ ਨਾਲ ਹੀ ਕੰਮ ਹੋ ਜਾਣਾ। ਹਾਲਾਂਕਿ ਕੰਮ ਸ਼ਾਮ ਕੋਈ ਨਹੀਂ ਹੁੰਦਾ। ਠੀਕ ਹੈ, ਲਿਹਾਜ਼ਾ ਇਸ ਚੀਜ਼ ਦਾ ਸਿਰਫ ਇਹ ਹੀ ਨਹੀਂ ਕਿ ਸਿਰਫ ਲੋਕ ਆਪਣੀ ਦੌਲਤ ਖਰਾਬ ਕਰ ਰਹੇ ਨੇ। ਅੱਲਾ ਜਾਣਦਾ ਬਹੁਤ ਸਾਰੇ ਲੋਕ ਆਪਣੀਆਂ ਇੱਜ਼ਤਾਂ ਤੋਂ ਹੱਥ ਧੋ ਲੈ ਜਾਂਦੇ। ਠੀਕ ਹੈ, ਇਹ ਮੈਂ ਬੜੀ ਤਲਖ ਗੱਲ ਕਰ ਰਿਹਾ ਜੀ। ਠੀਕ ਕਹਿੰਦੇ ਤੁਸੀਂ। ਬਹੁਤ ਸਾਰੇ ਲੋਕ ਸਪੈਸ਼ਲੀ ਸਾਨੂੰ ਮਿਲਦੀਆਂ ਨੇ ਬੜੀਆਂ ਸਾਰੀਆਂ ਮਿਸਾਲਾਂ ਸੋਸ਼ਲ ਮੀਡੀਆ, ਸਪੈਸ਼ਲੀ ਇਹ ਜਿਹੜਾ ਸੈਗਮੈਂਟ ਜੇ ਨਾ, ਜਿਹੜੇ ਪੀਰੀ ਮਰੀਦੀ ਦੇ ਵਿੱਚ ਬਹੁਤ ਸਾਰੀ ਖਵਾਤੀਨ ਦਾ ਇਸਤਿਹਸਾਲ ਹੁੰਦਾ ਜੀ, ਔਰ ਉਹ ਚੁੱਪ ਰਹਿੰਦੀਆਂ। ਮਸਲਨ ਇਹ ਕਿਸੇ ਨਾ ਕਿਸੇ ਹੱਦ ਤੱਕ ਮਾਹਿਰ ਨਫਸੀਆਤ ਵੀ ਹੁੰਦੇ ਨੇ ਜੀ। ਅੱਛਾ, ਮਾਹਿਰ ਨਫਸੀਆਤ ਕਿਸ ਤਰ੍ਹਾਂ ਹੁੰਦੇ ਨੇ ਕਿ ਇਹ ਬਹੁਤ ਸਾਰੇ ਲੋਕਾਂ ਨਾਲ ਰੋਜ਼ ਦਾ ਇਹਨਾਂ ਦਾ ਮੇਲ ਜੋਲ ਹੁੰਦਾ। ਬਿਲਕੁਲ। ਲਿਹਾਜ਼ਾ ਇਹ ਸਮਝ ਜਾਂਦੇ ਨੇ ਕਿ ਇਹ ਬੰਦਾ ਕਿਹੜੀ ਕੈਟਾਗਰੀ ਦਾ, ਉਹਦਾ ਦੁੱਖੜਾ ਹੀ ਸੁਣ ਕੇ ਉਹਨੂੰ ਟਰੈਪ ਕਰਨਾ ਸ਼ੁਰੂ ਕਰ ਦਿੰਦੇ। ਮਸਲਨ ਇੱਕ ਖਤੂਨ ਆ ਗਈ ਜੀ, ਮੇਰਾ ਬੇਬੀ ਨਹੀਂ ਹੋ ਰਿਹਾ। ਠੀਕ ਹੈ, ਅੱਛਾ, ਉਹਦੇ ਕੋਲ ਉਹ ਗੱਲਾਂ ਪੁੱਛਣਗੇ ਜਿਹਦੇ ਨਾਲ ਪਤਾ ਚੱਲੇ ਕਿ ਇਹਦੀ ਸ਼ਾਇਦ ਸੈਕਚੁਅਲ ਨੀਡਸ ਪੂਰੀਆਂ ਨਹੀਂ ਹੋ ਰਹੀਆਂ ਜਾਂ ਇਸ ਤਰ੍ਹਾਂ ਦਾ ਕੋਈ ਮਸਲਾ ਹੈ। ਫਿਰ ਉਹਦੇ ਕੋਲ ਇਹ ਪੁੱਛ ਲੈਣਾ, ਤੇਰੀ ਸੱਸ ਤੇ ਨਹੀਂ ਆ ਕਰਦੀ, ਤੇਰੀ ਫਲਾਂ ਤੇ ਨਹੀਂ। ਇਹ ਨਹੀਂ, ਉਹ ਜਿਹੜੇ ਉਹਦੇ ਕਰੀਬ ਹੋ ਕੇ ਉਹਦੀ ਪ੍ਰੋਟੈਕਸ਼ਨ ਦਾ ਬਾਇਸ ਬਣਨੇ ਸਨ। ਹਾਂ, ਬਿਲਕੁਲ ਠੀਕ। ਜਿਹੜੇ ਰਿਸ਼ਤੇ ਮਸਲਾ ਉਹਦਾ ਖਾਵਾਂ ਦੇ ਜਾਂ ਉਹਦੀ ਸੱਸ ਹੈ ਜਾਂ ਉਹਦਾ ਸੁਸਰ ਹੈ, ਇਹ ਨਹੀਂ, ਜਿਹੜੇ ਉਹਨਾਂ ਵੇਖਣਾ ਨਾ ਕਿ ਇਹ ਰਿਲੇਸ਼ਨ ਇਹਦੀ ਪ੍ਰੋਟੈਕਸ਼ਨ ਦਾ ਬਾਇਸ ਬਣ ਸਕਦੇ ਨੇ, ਉਹਨਾਂ ਗੱਲੀ ਬਾਤੀ ਉਹਨਾਂ ਨੂੰ ਉਹਦੇ ਤੋਂ ਦੂਰ ਕਰ ਦੇਣਾ ਔਰ ਉਹਦੇ ਸਾਹਮਣੇ ਉਹਨਾਂ ਨੂੰ ਵਿਲਨ ਸਾਬਤ ਕਰ ਦੇਣਾ। ਲਿਹਾਜ਼ਾ ਉਹ ਪਹਿਲੇ ਉਹਦੀ ਪ੍ਰੋਟੈਕਸ਼ਨ ਖਤਮ ਕਰਨੀ, ਫਿਰ ਉਹਦੇ ਨਾਲ ਥੋੜੀ ਜਿਹੀ ਹਮਦਰਦੀ ਦਾ ਇਜ਼ਹਾਰ ਕਰਨਾ, ਫਿਰ ਉਹਨੂੰ ਇਹਨਾਂ ਜ਼ਾਲਮਾਂ ਨੇ ਆਪਣੇ ਚੁੰਗਲ ਦੇ ਵਿੱਚ ਜਿਹੜਾ। ਅੱਛਾ, ਫਿਰ ਨਤੀਜਾ ਕੀ ਨਿਕਲਦਾ? ਇੱਕ ਵੇਲਾ ਤਾਂ ਇੱਥੋਂ ਤੱਕ ਆ ਜਾਂਦਾ ਕਿ ਕਹਿ ਦੇਣਾ ਕਿ ਤੇਰਾ ਤੇ ਅਗਰ ਕੋਈ ਹੋਇਆ ਨਾ, ਸਮਝ ਤਾਂ ਉਹਨੂੰ ਲੱਗ ਗਈ ਹੁੰਦੀ ਹੈ ਕਿ ਕਿਉਂ ਨਹੀਂ ਹੋ ਰਿਹਾ। ਅੱਛਾ, ਫਿਰ ਅਸੀਂ ਮਰਦ ਹਜ਼ਰਾਤ ਵੀ ਮਾਸ਼ਾਅੱਲਾ ਐਸੇ ਹਾਂ ਕਿ ਕਿਤੇ ਉਹ ਗੱਲ ਆ ਜਾਏ ਨਾ ਕਿ ਯਾਰ ਉਹ ਬੇਬੀ ਸ਼ੇਬੀ ਨਹੀਂ ਹੋ ਰਿਹਾ, ਤਾਂ ਕੋਈ ਲਾਜ ਮੁਆਵਜ਼ਾ ਦੇ ਨਾਮ ਲੈ ਮੈਨੂੰ ਕੀ ਹੋਇਆ। ਹਾਲਾਂਕਿ ਲਾਜ ਮੁਆਵਜ਼ਾ ਤਾਂ ਹੈ ਨਾ, ਤੁਹਾਨੂੰ ਕੋਈ ਪ੍ਰੋਬਲਮ ਹੈ, ਤੁਹਾਨੂੰ ਕੋਈ ਬਿਮਾਰੀ ਹੈ ਜਾਂ ਕੋਈ ਮਸਲਾ ਹੈ, ਤੁਸੀਂ ਆਪਣੇ ਮੁਆਲਜ ਦੇ ਨਾਲ ਡਿਸਕਸ ਕਰੋ। ਤੁਸੀਂ ਜੋ ਅੱਛਾ, ਉਹ ਬਜਾਏ ਇਸ ਦੇ ਕਿ ਉਹ ਮੁਆਲਜ ਵਾਲੇ ਪਾਸੇ ਜਾਣ, ਉਹ ਕਿਸੇ ਵੀ ਜਾਲੀ ਪੀਰ ਦੇ ਹੱਥੇ ਚੜ੍ਹ ਜਾਏਗੀ ਖਤੂਨ। ਔਰ ਜ਼ਿਆਦਾਤਰ ਇਹ ਸਾਡੇ ਮਸਾਇਲ ਖਵਾਤੀਨ ਦੇ ਨਾਲ, ਬੰਦਿਆਂ ਕੋਲ ਚੂੰਕਿ ਟਾਈਮ ਹੀ ਨਹੀਂ ਹੈ, ਬੰਦੇ ਵੀ ਜਾਂਦੇ ਨੇ, ਲੇਕਿਨ ਮੈਜੋਰਿਟੀ ਜਿਹੜੀ ਹੈ ਉਹ ਖਵਾਤੀਨ ਦੀ। ਅੱਛਾ, ਉਹ ਜਾਣਗੀਆਂ ਜਨਾਬ ਇਹ ਮਸਲਾ ਜੀ ਹੈ, ਬਾਬੇ ਹੋਰਾਂ ਨੇ ਆਪਣਾ ਹੁਜਰਾ ਰੈਡੀ ਰੱਖਿਆ ਹੁੰਦਾ, ਜਦੋਂ ਦਾ ਲੱਗਦਾ ਬਾਬੇ ਹੋਰੀ ਆਪਣਾ ਦਾ ਲੱਗਦਾ ਸਾਈਡ 'ਤੇ। ਉਹ ਬਾਅਦ ਦੇ ਵਿੱਚ ਉਹ ਖਤੂਨ ਜਿਹੜੀ ਹੈ ਉਹ ਨਾ ਕਿਸੇ ਨੂੰ ਖੁੱਲ੍ਹ ਕੇ ਦੱਸ ਸਕਦੀ ਹੈ। ਯਾਨੀ ਉਹਨੂੰ ਟਰੈਪ ਇਸ ਹਿਸਾਬ ਨਾਲ ਕੀਤਾ ਜਾਂਦਾ ਕਿ ਅਗਰ ਤੇਰਾ ਕੋਈ ਵਾਰਸ ਨਾ ਜੰਮਿਆ ਤੇ ਤੇਰਾ ਮਾਮਲਾ ਤਾਂ ਖਰਾਬ ਹੋ ਜਾਊਗਾ, ਤੈਨੂੰ ਤਾਂ ਘਰੋਂ ਕੱਢਣ ਨੂੰ ਫਿਰਨਾ ਉਹਨੇ। ਔਰ ਕੁਛ ਮੁਹਰਕਾਤ ਉਹਨੂੰ ਵੈਸੇ ਵੀ ਨਜ਼ਰ ਆ ਰਹੇ ਹੁੰਦੇ ਨੇ ਕਿ ਹਾਂ ਮੇਰੇ ਤਾਂ ਵਾਕਈ ਖਿਲਾਫ ਹੈ, ਸਾਰਾ ਕੁਛ ਹੋ ਰਿਹਾ। ਔਰ ਸਾਡੇ ਘਰਾਂ ਦੇ ਵਿੱਚ ਵੀ ਚੀਜ਼ਾਂ ਤੁਸੀਂ ਦੇਖ ਲਓ ਬਰਦਾਸ਼ਤ ਨਹੀਂ ਹੁੰਦੀ। ਲਿਹਾਜ਼ਾ ਮੈਂ ਭੱਟੀ ਸਾਹਿਬ ਹੈ ਜਿਹੜਾ ਤੁਸੀਂ ਮੌਜੂ ਛੇੜਿਆ ਨਾ, ਤੂੰ ਜਿੰਨੀ ਗੱਲ ਕਰਨਾ ਚਾਹਾਂ ਮੈਂ ਕਰ ਸਕਦਾ, ਲੇਕਿਨ ਦੁੱਖ ਇਸ ਗੱਲ ਦਾ, ਤਕਲੀਫ ਇਸ ਗੱਲ ਦੀ ਕਿ ਅੱਜ ਦੇ ਇਸ ਜਦੀਦ ਦੌਰ ਦੇ ਵਿੱਚ, ਜਿਹਦੇ ਵਿੱਚ ਜਿਹਨੂੰ ਮੈਂ ਰੋਸ਼ਨੀ ਦਾ ਦੌਰ, ਚਾਨਣ ਦਾ ਦੌਰ ਕਹਿਣਾ, ਕਿ ਅੱਜ ਮੀਡੀਆ ਦਾ ਦੌਰ ਹੈ। ਅੱਜ ਤੁਹਾਨੂੰ ਹਰ ਦੁਨੀਆ ਜਹਾਨ ਦੀ ਚੀਜ਼ ਜਿਹੜੀ ਹੈ ਨਾ ਤੁਹਾਡੀ ਫਿੰਗਰ ਟਿਪ ਦੇ ਉੱਪਰ, ਤੁਸੀਂ ਸਮਝ ਸਕਦੇ ਹੋ, ਸਿੱਖ ਸਕਦੇ ਹੋ, ਪਤਾ ਲੱਗ ਜਾਂਦਾ ਜੀ ਉਹ ਸਾਰਾ। ਫਿਰ ਤੁਸੀਂ ਇਹਨਾਂ ਢੋਂਗੀ ਬਾਬੇ, ਟਕੋਸਲੇ ਕਰਨ ਵਾਲੇ ਜਿਹੜੇ ਜਾਲੀ ਪੀਰ ਆਮਲ, ਇਹਨਾਂ ਦੇ ਹੱਥੇ ਤੁਸੀਂ ਚੜ੍ਹ ਜਾਂਦੇ। ਕਦੇ ਤੁਸੀਂ ਸੁਣਿਆ ਉਹ ਜੀ ਮਹਿਬੂਬ ਆਪਕੇ ਕਦਮੋਂ, ਆਪ ਤੁਸੀਂ ਕਿਉਂ ਰੋਲਦੇ ਫਿਰਦੇ ਹੋ? ਟੁੱਕਰ ਖਾਣ ਤੋਂ ਤੁਸੀਂ ਆਵਾਜ਼ਾਰ ਬੈਠੇ ਹੋ। ਕਈ ਐਸੇ ਜਾਹਿਲ ਆਦਮੀ ਤੁਹਾਨੂੰ ਮਿਲਣਗੇ ਕਿ ਉਹ ਕੋਲੋਂ ਸਮੈਲ ਆ ਰਹੀ ਹੁੰਦੀ, ਗੰਦੇ ਵਾਲ, ਗੰਦਾ ਹੁਲੀਆ। ਭਾਈ ਜੀ ਏਡੇ ਹੀ ਤੁਸੀਂ ਪਹੁੰਚੇ ਹੋ, ਇੱਕ ਮਹਿਬੂਬ ਆਪਣੇ ਵਾਸਤੇ ਵੀ ਲੱਭ ਲਓ ਜਿਹੜਾ ਤੁਹਾਡੇ ਨਾਲ ਮੁਹੱਬਤ ਕਰੇ, ਤੁਹਾਡਾ ਖਿਆਲ ਰੱਖੇ, ਤੁਹਾਨੂੰ ਹੋਰ ਨਹੀਂ ਤਾਂ ਧੋ ਧਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ। ਸੋ ਲਿਹਾਜ਼ਾ ਇਹ ਟੋਟਲ ਫਰਾਡ ਹੈ, ਟੋਟਲ ਫਰਾਡ ਹੈ। ਇਹਨਾਂ ਲੋਕਾਂ ਨੇ ਰੁਪਈਏ ਦੇ 20 ਕਰ ਲਏ ਨੇ, 20 ਦਾ 100 ਕਰ ਲਿਆ, 100 'ਚ ਲੱਖਾਂ ਤੋਂ ਕਰੋੜਾਂ 'ਚ ਪਹੁੰਚ ਗਏ। ਠੀਕ ਹੈ, ਕੁਛ ਤੇ ਅਹਿਬਾਬ ਇਹ ਨੇ ਕਿ ਉਹ ਜਿਹੜਾ ਆਪਣੀ ਹਵਸ ਪੂਰੀ ਕਰਨਾ ਚਾਹੁੰਦੇ ਨੇ, ਉਹ ਉੱਥੇ ਤੱਕ ਮਹਿਦੂਦ ਨੇ। ਕੁਛ ਅਹਿਬਾਬ ਮਾਲੀ ਤੌਰ 'ਤੇ ਸਮਝ ਲਓ ਕਿ ਉਹਨਾਂ ਦੀ ਗੱਦੀ ਪਿੱਛੋਂ ਤਗੜੀ ਚੱਲਦੀ ਆ ਰਹੀ ਹੈ, ਉਹਨਾਂ ਨੇ ਉਸ ਚੀਜ਼ ਨੂੰ ਕੈਸ਼ ਕਰਵਾਇਆ। ਹਾਲਾਂਕਿ ਸਾਡਾ ਦੀਨ ਇਸਲਾਮ ਇਸ ਚੀਜ਼ ਦੀ ਕਤਨ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕਿਸੇ ਕਬਰ ਦੇ ਉੱਪਰ ਮਜਾਵਰ ਬਣ ਕੇ ਬੈਠੋ, ਬਲਕਿ ਇਹਦੇ ਬਾਰੇ ਇੱਕ ਹਦੀਸ ਹੈ ਕਿ ਕਬਰ ਦੇ ਉੱਤੇ ਮਜਾਵਰ ਬਣ ਕੇ ਬਹਿਣਾ ਇਸੇ ਤਰ੍ਹਾਂ ਹੀ ਹੈ ਜਿਵੇਂ ਕਿਸੇ ਅੰਗਾਰੇ ਦੇ ਉੱਤੇ ਬਹਿਣਾ। ਕਮੀ ਕੁਤਾਈ ਮਾਫ, ਇਹ ਮਫਹੂਮ ਮੈਂ ਬਿਆਨ ਕਰ ਰਿਹਾ। ਸੋ ਇਹ ਕਿਤੇ ਵੀ ਸਾਡਾ ਇਸਲਾਮ ਇਹਨਾਂ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦਾ। ਕਿਉਂ? ਉਹਦੀ ਵਜ੍ਹਾ ਜਿਤਨੇ ਵੀ ਅੰਬੀਆ ਅਲੈਹਿਮੁਸਲਾਮ ਆਏ, ਸਭ ਦਾ ਪਹਿਲਾ ਕਲਮਾ ਇਹ ਸੀ ਲਾ ਇਲਾਹਾ ਇਲੱਲ੍ਲਾਹ। ਜਦੋਂ ਅਸੀਂ ਇਹੋ ਜਿਹੇ ਢੋਂਗੀਆਂ ਦੇ ਕੋਲ ਜਾਂਦੇ ਹਾਂ ਨਾ, ਅਸੀਂ ਲਾ ਇਲਾਹਾ ਇਲੱਲ੍ਲਾਹ ਦੀ ਨਫੀ ਕਰਦੇ। ਅਸੀਂ ਪਹਿਲਾ ਜਿਹੜਾ ਸਾਡਾ ਸ਼ੁਰੂਆਤ ਹੈ ਸਾਡੇ ਅਕੀਦੇ ਦੀ ਜਾਂ ਸਾਡੇ ਜ਼ਾਬਤਾ ਹਯਾਤ ਦੀ, ਅਸੀਂ ਉਹਦੀ ਨਫੀ ਕਰ ਦਿੰਦੇ।
ਔਰ ਵੱਡੀ ਸਾਹਿਬ ਇੱਕ ਤੁਹਾਨੂੰ ਗੱਲ ਦੱਸਾਂ, ਇੱਕ ਰੱਬ ਕੋਲੋਂ ਡਰਨ ਵਾਲਾ ਬੰਦਾ ਕਿਸੇ ਕੋਲੋਂ ਨਹੀਂ ਡਰਦਾ। ਆ ਜਿਹੜੇ ਹਰ ਨੀਲੀ ਪੀਲੀ ਝੰਡੀ ਦੇਖ ਕੇ ਝੁਕ ਜਾਂਦੇ ਨੇ ਨਾ, ਇਹਨਾਂ ਦੇ ਪੱਲੇ ਕੱਖ ਨਹੀਂ। ਔਰ ਇਹ ਨੀਲੀਆਂ ਪੀਲੀਆਂ ਝੰਡੀਆਂ ਵਾਲਿਆਂ ਨੇ ਆਪਣਾ ਇੱਕ ਸਿਸਟਮ ਇਸ ਤਰ੍ਹਾਂ ਦਾ ਬਣਾਇਆ ਕਿ ਇਹ ਸਾਦਾ ਲੋਕਾਂ ਨੂੰ ਆਪਣੇ ਚੁੰਗਲ 'ਚ ਲੈ ਕੇ ਆਉਂਦੇ ਰਹਿੰਦੇ ਨੇ। ਤੁਸੀਂ ਅੱਜ ਵੀ ਦੇਖ ਲਓ, ਮੈਂ ਸਿੰਧ 'ਚ ਰਿਹਾ, ਸਿੰਧ ਦੇ ਵਿੱਚ ਬੜੀ ਪੀਲੀ ਪੀਲੀ ਸਾਡੇ ਪੰਜਾਬ ਦੇ ਜਨੂਬੀ ਪੰਜਾਬ ਦੇ ਵਿੱਚ ਚਲੇ ਜਾਓ, ਟਕਾ ਕੇ ਸਾਡੇ ਇਹ ਲੋਕ ਥੋੜ੍ਹੇ ਜਿਹੇ ਬਚੇ ਨੇ। ਕਿਉਂ ਬਚੇ ਨੇ? ਕਿਉਂਕਿ ਇਹਨਾਂ ਨੇ ਥੋੜ੍ਹਾ ਜਿਹਾ ਬਾਹਰ ਦੀ ਦੁਨੀਆ ਦੇਖ ਲਈ। ਇਹ ਨਿਗਾਹ ਬਸਤੀ ਪੰਜਾਬ ਵਾਲੇ, ਇਹਨਾਂ ਨੂੰ ਕਮਾਈ ਤੋਂ ਵੀ ਫੁਰਸਤ ਨਹੀਂ ਹੈ। ਇਹਨਾਂ ਨੂੰ ਸ਼ੌਕ ਨੇ ਘਰ ਵੱਡਾ ਹੋਏ, ਫਲਾਣਾ ਟੰਗਾਣਾ, ਕਮਾਉਣ ਦੇ ਚੱਕਰਾਂ 'ਚ ਬਾਹਰ ਗਏ। ਲੇਕਿਨ ਇਹਨਾਂ ਦੀ ਵੀ ਖਵਾਤੀਨ ਨੂੰ ਅਗਰ ਤੁਸੀਂ ਦੇਖੋਗੇ ਤਾਂ ਉਹ ਜਨਾਬ, ਉਹ ਜਿਹਦਾ ਕੋਈ ਵਸ ਨਹੀਂ ਚੱਲਦਾ, ਉਹ ਕਹਿੰਦੀ ਮੇਰੇ ਨਾਲ ਵਾਲੀ ਖਾਣ ਕਿਉਂ ਲੱਗ ਗਈ, ਉਹਦੇ ਵਾਸਤੇ ਤਵੀਜ਼ ਗੰਡਾ ਕਰਾਉਣ ਟੁੱਟ ਪਏ। ਸੋ ਇਹ ਉਹ ਲਾਹਨਤ ਹੈ ਅੱਜ ਦੇ ਦੌਰ ਦੀ ਮੁਆਸ਼ਰਤੀ, ਕਿ ਜਿੰਨੀ ਇਹਦੀ ਹੌਸਲਾ ਸ਼ਿਕਨੀ ਕੀਤੀ ਗਈ। ਜੀ ਜੀ ਬਿਲਕੁਲ, ਸ਼ੁਕਰੀਆ ਡਾਕਟਰ ਸਾਹਿਬ, ਬੜੇ ਅੱਛੇ ਤਰੀਕੇ ਦੇ ਨਾਲ ਤੁਸੀਂ ਸਾਡੇ ਦੇਖਣ ਵਾਲਿਆਂ ਨੂੰ, ਪਿਆਰੇ ਵੇਖਣ ਵਾਲਿਆਂ ਨੂੰ ਇਹ ਪੈਗਾਮ ਦਿੱਤਾ। ਅਤੇ ਆਖਰ ਦੇ ਵਿੱਚ ਮੈਂ ਚੰਦ ਗੱਲਾਂ ਕਰਨਾ ਹੁੰਦਾ ਵਾ, ਬਾਕੀ ਸਾਰਾ ਪ੍ਰੋਗਰਾਮ ਤਾਂ ਜੱਟ ਸਾਹਿਬ ਨੇ ਤੁਹਾਨੂੰ ਵੀ ਉਹ ਸਮਝਾਉਂਦੇ ਨੇ ਅਤੇ ਮੈਨੂੰ ਵੀ। ਅਤੇ ਪਿਆਰੇ ਵੇਖਣ ਵਾਲਿਓ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ, ਅਸੀਂ ਬਿਲਕੁਲ ਇਸ ਚੀਜ਼ ਨੂੰ ਮੰਨਦੇ ਹਾਂ। ਸਾਡੀ ਤਾਰੀਖ ਇਸ ਚੀਜ਼ ਦੀ ਗਵਾਹ ਵਾ ਕਿ ਬਰੇ ਸਗੀਰ ਪਾਕੋ ਹਿੰਦ ਦੇ ਅੰਦਰ ਜਿਹੜਾ ਸਾਡੇ ਤੱਕ ਦੀਨ ਇਸਲਾਮ ਪਹੁੰਚਿਆ, ਉਹ ਬਜ਼ੁਰਗਾਨ ਦੀਨ ਦੇ ਵਸੀਲੇ ਨਾਲ ਪਹੁੰਚਿਆ। ਸਾਡੇ ਕੋਲ ਉਹ ਬਜ਼ੁਰਗਾਨ ਦੀਨ ਆਏ, ਅੱਲਾਹ ਤਾਲਾ ਦੇ ਔਲੀਆ, ਇਸ ਚੀਜ਼ ਦਾ ਵੀ ਅਸੀਂ ਇਨਕਾਰ ਨਹੀਂ ਕਰ ਸਕਦੇ ਬਹਿਸੀਅਤ ਮੁਸਲਮਾਨ, ਕਿ ਅੱਜ ਵੀ ਇਸ ਦੁਨੀਆ ਦੇ ਉੱਤੇ, ਇਸ ਧਰਤੀ ਦੇ ਉੱਤੇ ਐਸੇ ਲੋਕ ਸ਼ਾਮਲ ਨੇ ਕਿ ਜਿਨ੍ਹਾਂ ਦੇ ਬਾਰੇ 'ਚ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਮੈਂ ਫਿਰ ਉਹਨਾਂ ਦੀ ਜ਼ੁਬਾਨ ਬਣ ਜਾਂਦਾ ਵਾਂ, ਮੈਂ ਉਹਨਾਂ ਦੇ ਹੱਥ ਬਣ ਜਾਂਦਾ ਵਾਂ। ਠੀਕ ਆ, ਉਹ ਲੋਕ ਮੌਜੂਦ ਨੇ। ਔਰ ਬਿਲਾਸ਼ੁਬਾ ਐਸੇ ਲੋਕ ਸਾਡੇ ਵਾਸਤੇ ਉਸ ਮੌਕੇ 'ਤੇ, ਜਦੋਂ ਸਾਨੂੰ ਕੋਈ ਚੀਜ਼ ਸਮਝ ਨਹੀਂ ਆ ਰਹੀ ਹੁੰਦੀ, ਜਦੋਂ ਸਾਡਾ ਦਿਮਾਗ ਕਿਸੇ ਜਗ੍ਹਾ 'ਤੇ ਫਸ ਜਾਂਦਾ ਵਾ, ਜਦੋਂ ਸਾਡੇ ਅੱਖਾਂ ਸਾਹਮਣੇ ਅੰਧੇਰਾ ਆ ਜਾਂਦਾ ਵਾ, ਐਸੀ ਸ਼ਖਸੀਅਤ ਅੱਜ ਵੀ ਇਸ ਦੁਨੀਆ 'ਤੇ ਮੌਜੂਦ ਨੇ। ਲੇਕਿਨ ਜ਼ਰੂਰੀ ਨਹੀਂ ਕਿ ਉਹ ਕੋਈ ਕਿਸੇ ਬਹੁਤ ਬੜੇ ਆਸਤਾਨੇ ਦੇ ਉੱਤੇ ਬੈਠੀ ਹੋਈ ਸ਼ਖਸੀਅਤ ਹੀ ਹੋ ਸਕਦੀ ਆ। ਇਹ ਵੀ ਜ਼ਰੂਰੀ ਨਹੀਂ ਕਿ ਜਿੰਨੇ ਕੋਈ 4-4 ਫੁੱਟ ਜਿਹੜੇ ਨੇ ਉਹ ਲੰਬੇ ਵਾਲ ਰੱਖੇ ਹੋਏ ਨੇ ਉਹ ਹੀ ਆ। ਇਹ ਸ਼ਖਸੀਅਤ ਉਹ ਤੁਹਾਡੇ ਕਿਸੇ ਦੋਸਤ ਦੀ ਸ਼ਕਲ 'ਚ ਵੀ ਹੋ ਸਕਦੀ ਆ, ਉਹ ਤੁਹਾਡੇ ਬਾਪ ਦੀ ਸ਼ਕਲ 'ਚ ਵੀ ਹੋ ਸਕਦੀ ਆ, ਉਹ ਤੁਹਾਡੇ ਭਾਈ ਦੀ ਸ਼ਕਲ 'ਚ ਵੀ ਹੋ ਸਕਦੀ ਆ। ਔਰ ਖ਼ਾਸ ਤੌਰ 'ਤੇ ਖਵਾਤੀਨ ਵਾਸਤੇ ਉਹਦੇ ਵਾਲਦ ਦੀ ਸ਼ਕਲ 'ਚ ਹੋ ਸਕਦੀ ਆ, ਉਹ ਸ਼ਖਸੀਅਤ ਉਹਦੇ ਖਾਵੰਦ ਦੀ ਸ਼ਕਲ 'ਚ ਹੋ ਸਕਦੀ ਆ, ਕਿ ਜਿਹਦੇ ਨਾਲ ਉਹ ਆਪਣੀ ਪਰੇਸ਼ਾਨੀ, ਆਪਣਾ ਦੁੱਖ, ਆਪਣੀ ਤਕਲੀਫ ਸਾਂਝੀ ਕਰਕੇ ਅਤੇ ਉਹਦੇ ਕੋਲੋਂ ਕੋਈ ਰਾਹ ਐਸੀ ਕਿ ਜਿਹਦੀ ਸਮਝ ਨਾ ਆ ਰਹੀ ਹੋਏ, ਐਸਾ ਕੋਈ ਮਸਲਾ ਜਿਹਦੀ ਸਮਝ ਨਾ ਆ ਰਹੀ ਹੋਏ, ਉਹ ਉਹਦੇ ਕੋਲੋਂ ਰਹਿਨੁਮਾਈ ਲੈ ਸਕਦੇ ਨੇ। ਅਤੇ ਬਾਹਰ ਇਹਨਾਂ ਢੋਂਗੀਆਂ ਦੇ ਹੱਥ ਚੜ੍ਹ ਕੇ ਇਹਨਾਂ ਦੇ ਨਾਜਾਇਜ਼ ਖਵਾਹਿਸ਼ਾਤ ਦਾ ਸ਼ਿਕਾਰ ਨਾ ਹੋਵੋ, ਆਪਣੀਆਂ ਇੱਜ਼ਤਾਂ ਨੂੰ ਵੀ ਮਹਿਫੂਜ਼ ਰੱਖੋ। ਔਰ ਉਹ ਕਮਾਈ ਜਿਹੜੀ ਬੜੀ ਮਿਹਨਤ ਦੇ ਨਾਲ ਕਮਾਈ ਜਾਂਦੀ ਆ, ਉਹ ਆਪਣੇ ਬੱਚਿਆਂ ਦੇ ਉੱਤੇ ਲਾਓ, ਆਪਣੀ ਫੈਮਿਲੀ 'ਤੇ ਲਾਓ, ਅਤੇ ਆਪਣੇ ਇਮਾਨ ਨੂੰ ਵੀ ਬਚਾਓ। ਅਤੇ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਕੋਈ ਮੁਸ਼ਕਿਲ ਵਕਤ ਆਏ, ਅਤੇ ਰਾਤ ਦੇ ਦੂਸਰੇ ਪੈਰ ਮਸੱਲਾ ਡਾਹ ਕੇ ਅਤੇ ਉਸ ਖਾਲਕ ਔਰ ਮਾਲਕ ਦੇ ਨਾਲ ਰਜੂਅ ਕਰੋ। ਇਹ ਸਿਰਫ ਕਹਿਣ ਵਾਲੀ ਗੱਲ ਨਹੀਂ ਹੈ, ਇਹ ਹਕੀਕਤ ਕਿ ਹਰ ਰਸਤਾ ਉਹ ਤੁਹਾਨੂੰ ਦਿਖਾਏਗਾ। ਹਾਂ, ਸਿਰਫ ਉਹ ਦਿਖਾਏਗਾ, ਬਲਕਿ ਉਹ ਕਾਦਰ ਮੁਤਲਕ ਵੀ ਆ। ਬੇਸ਼ੱਕ। ਅਤੇ ਅੱਜ ਦਾ ਸਾਡਾ ਪੈਗਾਮ ਇਹੋ ਹੀ ਕਿ ਆਪਣੀ ਇੱਜ਼ਤ ਬਚਾਓ, ਆਪਣੇ ਰੋਜ਼ੀ ਰੋਟੀ ਬਚਾਓ, ਆਪਣੇ ਬੱਚਿਆਂ ਦਾ ਜਿਹੜਾ ਹੱਕ ਵਾ ਉਹ ਕਿਸੇ ਦੂਸਰੇ ਨੂੰ ਜਾ ਕੇ ਨਾ ਦੇਵੋ, ਅਤੇ ਦੁਨੀਆ ਦੇ ਜਿਸ ਕੋਨੇ 'ਤੇ ਵੀ ਰਹੋ, ਹੱਸਦੇ ਰਹੋ, ਵਸਦੇ ਰਹੋ। ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਮੈਨੂੰ ਅਤੇ ਮੇਰੇ ਵੀਰ ਜ਼ੁਲਫਕਾਰ ਜੱਟ ਸਾਹਿਬ ਨੂੰ ਇਜਾਜ਼ਤ ਦੇਵੋ। ਰੱਬ ਰਾਖਾ।